ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਬਲਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 24 ਮਾਰਚ 2025 11 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫ ਨੂੰ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸ਼ੇਅਰ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਕਰੰਟ ਇਸ਼ੂ ਹੈ ਉਸ ਦੇ ਹਵਾਲੇ ਨਾਲ ਆਪਣੇ ਪ੍ਰੋਗਰਾਮ ਵਿੱਚ ਵਿਚਾਰ ਚਰਚਾ ਕਰਾਂਗੇ। ਔਰ ਪਹਿਲਾਂ ਆਪਾਂ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਸਰਦਾਰ ਨਵਤੇਜ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਵਤੇਜ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੈਫਰੈਂਡਮ ਦੇ ਹਵਾਲੇ ਨਾਲ ਕਿ 23 ਮਾਰਚ ਨੂੰ ਕੈਲੀਫੋਰਨੀਆ ਦੇ ਸ਼ਹਿਰ ਲਾਸ ਐਂਜਲਸ ਦੇ ਸਿਵਿਕ ਸੈਂਟਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਖਾਲਸਾ ਰੈਫਰੈਂਡਮ ਦੀਆਂ ਵੋਟਾਂ ਵਿੱਚ ਹਿੱਸਾ ਲਿਆ ਔਰ ਸਿੱਖਸ ਫॉर ਜਸਟਿਸ ਅਨੁਸਾਰ 38,000 ਤੋਂ ਜ਼ਿਆਦਾ ਲੋਕਾਂ ਨੇ ਵੋਟਾਂ ਪਾਈਆਂ ਨੇ। ਸੋ ਮੀਲਾਂ ਤੱਕ ਲੰਮੀਆਂ ਕਤਾਰਾਂ ਇਸ ਗੱਲ ਦੀ ਸ਼ਾਦੀ ਭਰਦੀਆਂ ਨੇ ਕਿ ਅਮਰੀਕੀ ਸਿੱਖਾਂ ਨੇ ਭਾਰਤ ਸਰਕਾਰ ਦੇ ਮੂੰਹ ਤੇ ਕਰਾਰਾ ਥੱਪੜ ਜੜਿਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਆਉਣ ਤੋਂ ਬਾਅਦ ਇਹ ਅਮਰੀਕਾ ਵਿਚਲਾ ਪਹਿਲਾ ਰੈਫਰੈਂਡਮ ਹੈ ਜਿਸ ਤੋਂ ਜ਼ਾਹਿਰ ਹੈ ਕਿ ਭਾਰਤ ਸਰਕਾਰ ਦੇ ਕਿਸੇ ਦਬਾਅ ਨੂੰ ਅਮਰੀਕਨ ਨੇ ਨਹੀਂ ਕਬੂਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਵਤੇਜ ਸਿੰਘ ਇੰਡੀਆਨਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਪਿਆਰਾ ਪਰਿਵਾਰ ਹੈ ਔਰ ਮੇਰੇ ਨਾਲ ਇਹਨਾਂ ਦਾ ਸੰਪਰਕ ਆਲਮੋਸਟ 90s ਤੋਂ ਹੀ ਹੈ। ਜਦੋਂ ਨਵਤੇਜ ਆਇਆ ਟੂ ਯੰਗ ਸੀ, ਬਾਅਦ 'ਚ ਇੱਥੇ ਵਿਆਹ ਹੋਇਆ, ਹੁਣ ਪ੍ਰੋਮਿਸਿੰਗ ਬੱਚੇ ਨੇ ਔਰ ਉਹਨਾਂ ਦੇ ਵੱਡੇ ਬੇਟੇ ਨੇ ਜਿਹੜਾ ਉਹ ਬੜੀ ਖੂਬਸੂਰਤ ਡਾਕੂਮੈਂਟਰੀ ਜਿਹੜੀ ਜੂਨ 84 ਘੱਲੂਘਾਰਾ ਦੇ ਉੱਤੇ ਬਣਾਈ ਜਿਹਨੂੰ ਅਵਾਰਡ ਵੀ ਮਿਲਿਆ। ਨਾਈਸ। ਔਰ ਸਫਲ ਕਾਰੋਬਾਰੀ ਨੇ ਕਿਉਂਕਿ ਅੱਜ ਕੱਲ੍ਹ ਅਸੀਂ ਰਿਪੀਟਡਲੀ ਅਪੀਲ ਵੀ ਕਰਦੇ ਹਾਂ ਕਿ ਫਾਈਨੈਂਸ਼ੀਅਲ ਕਰੰਚ 'ਚੋਂ ਅਸੀਂ ਗੁਜ਼ਰ ਰਹੇ ਹਾਂ ਔਰ ਕਈ ਵਾਰ ਬਾਰ-ਬਾਰ ਕਹਿਣਾ ਵੀ ਸਾਨੂੰ ਠੀਕ ਨਹੀਂ ਲੱਗਦਾ, ਪਰ ਉਹਨਾਂ ਨੇ ਨਵਤੇਜ ਸਿੰਘ ਹੋਰਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਔਰ ਉਹਨਾਂ ਨੇ ਲਿਬਰਲੀ ਜਿਹੜਾ ਉਹ ਡੋਨੇਟ ਕੀਤਾ। ਸੋ ਅਸੀਂ ਅਪੀਲ ਵੀ ਕਰਾਂਗੇ ਕਿ ਵੱਧ ਤੋਂ ਵੱਧ ਸਾਡੇ ਵੀਰ ਭੈਣਾਂ ਜਿਹੜੇ ਨੇ ਇਸ ਐਂਡੇਵਰ ਦੇ ਵਿੱਚ, ਕਿਉਂਕਿ ਇੱਕ ਅਸੀਂ ਨੈਰੇਟਿਵ ਜਿਹੜਾ 12-13 ਸਾਲ ਪਹਿਲਾਂ ਲੈ ਕੇ ਤੁਰੇ, ਅੱਜ ਜਿਸ ਕਿਸਮ ਦਾ ਮਾਹੌਲ, ਜਿਸ ਕਿਸਮ ਦਾ ਇੰਟਰਨੈਸ਼ਨਲ ਸਿਨੇਰੀਓ ਜਾਂ ਸਾਡੇ ਖਿੱਤੇ ਦੇ ਵਿੱਚ ਸਿਨੇਰੀਓ ਬਣ ਰਿਹਾ, ਨਿਊ ਵਰਲਡ ਆਰਡਰ ਦੀ ਗੱਲ ਚੱਲ ਰਹੀ ਹੈ। ਸੋ ਖਾਲਿਸਤਾਨ ਇੱਕ ਨੀਅਰ ਫਿਊਚਰ ਦੀ ਪੋਸੀਬਿਲਿਟੀ ਹੈ ਔਰ ਉਹਦੇ 'ਚ ਇਸ ਨੈਰੇਟਿਵ ਨੇ ਆਉਣ ਵਾਲੇ ਪੀਰੀਅਡ 'ਚ ਵੀ ਵੱਡਾ ਰੋਲ ਅਦਾ ਕਰਨਾ ਹੈ। ਕਿਉਂਕਿ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਸਾਨੂੰ ਲੱਗਦਾ ਹੈ ਕਿ ਭਾਈ ਸਾਡੀਆਂ ਸੰਭਾਵਨਾਵਾਂ ਜਾਂ ਹੋਪਸ ਨੇ
ਤੇ ਦੁਸ਼ਮਣ ਜਿਹੜਾ 4000 ਸਾਲ ਦਾ ਸਰਵਾਈਵਰ ਹੈ, ਜਿਹਦੇ ਕੋਲ ਸਾਮ ਦਾਮ ਦੰਡ ਭੇਦ ਸਾਰੇ ਹਥਿਆਰ ਨੇ, ਜਿਨ੍ਹਾਂ ਦਾ ਇੱਕ ਜਮਹੂਰੀਅਤ ਦਾ ਲਬਾਦਾ ਜਿਹੜਾ ਬੜੀ ਸਫਲਤਾ ਨਾਲ ਇਹਨਾਂ ਡੈਕੇਡਸ ਦੇ ਵਿੱਚ ਇਹ ਵੇਚਦੇ ਰਹੇ ਨੇ ਬੀਤੇ 77 ਸਾਲਾਂ 'ਚ, ਭਾਵੇਂ ਪਿਛਲੇ 2-3 ਸਾਲ ਤੋਂ ਐਜ਼ ਏ ਰੋਗ ਸਟੇਟ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜੋ ਇਹਨਾਂ ਨੇ ਕੈਨੇਡਾ 'ਚ ਅਮਰੀਕਾ 'ਚ ਕੀਤੇ ਨੇ, ਉਹ ਉਸ ਨੇ ਇਹਨਾਂ ਦੀ ਹਕੀਕਤ ਦੀ ਪੋਲ ਖੋਲ੍ਹੀ ਹੈ। ਪਰ ਫਿਰ ਵੀ ਹਕੂਮਤਾਂ ਹੁੰਦੀਆਂ ਨੇ, ਉਹਨਾਂ ਦੇ ਕੋਲ ਸਾਧਨ, ਔਰ ਜਦੋਂ ਅਸੀਂ ਦੁਨੀਆ ਦੇ ਦੂਸਰੇ ਮੁਲਕਾਂ ਨਾਲ ਵੀ ਵਿਹਾਰ ਦੇਖਦੇ ਤੇ ਅਲਟੀਮੇਟਲੀ ਵਪਾਰ, ਦੂਜੇ ਹਿੱਤ, ਸਟ੍ਰੈਟੇਜਿਕ ਹਿੱਤ, ਕਿੰਨਾ ਕੁਛ ਜਿਹੜਾ ਉਹ ਕੁਰਬਾਨ ਕਰਨਾ ਪੈਂਦਾ ਹੈ, ਔਰ ਉਹਦੇ 'ਚ ਫਿਰ ਅਲਟੀਮੇਟਲੀ ਨੈਸ਼ਨਲ ਇੰਟਰਸਟ ਜਾਂ ਫਾਈਨੈਂਸ਼ੀਅਲ ਇੰਟਰਸਟ ਹੁੰਦੇ ਨੇ। ਸੋ ਅਸੀਂ ਇਸ ਗੱਲ ਦੇ ਉੱਤੇ ਤਸੱਲੀ ਦਾ ਇਜ਼ਹਾਰ ਕਰਦੇ ਹਾਂ ਕਿ ਅੱਜ ਸਿੱਖ ਕੌਮ ਵੀ ਹਰ ਲਿਹਾਜ਼ ਨਾਲ ਆਪਣੇ ਕੌਮੀ ਘਰ ਖਾਲਿਸਤਾਨ ਲਈ ਤਿਆਰ ਹੈ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ 84 ਦੇ ਦੌਰ 'ਚੋਂ ਗੁਜ਼ਰੇ, ਜੂਨ 84 ਇੱਕ ਬਹੁਤ ਵੱਡਾ ਇਕੱਲਾ ਸ਼ੌਕ ਹੀ ਨਹੀਂ ਸੀ, ਅੰਗਰੇਜ਼ੀ 'ਚ ਉਹਨੂੰ ਬੋਲਟ ਫਰਮ ਦਾ ਬਲੂ ਕਹਿੰਦੇ ਨੇ, ਇਹ ਇਵੇਂ ਹੀ ਸੀ ਕਿ ਤੁਹਾਡੇ ਸਿਰ ਦੇ ਉੱਤੇ ਆ ਕੇ ਛੱਪਰ ਡਿੱਗ ਪਏ। ਬਿਲਕੁਲ, ਉਹਦੇ ਰੀਜ਼ਨ ਨੇ ਕਿਉਂਕਿ ਸਿੱਖ ਕੌਮ ਸਾਈਕੋਲੋਜੀਕਲੀ, ਮਨੋਵਿਗਿਆਨਕ ਤੌਰ 'ਤੇ ਹਮੇਸ਼ਾ ਆਪਣੇ ਆਪ ਨੂੰ ਇੱਕ ਡਿਫੈਂਡਰ ਦੇ ਰੋਲ 'ਚ ਦੇਖਦੀ ਰਹੀ ਹੈ, ਔਰ ਠੀਕ ਵੀ ਸੀ ਕਿਉਂਕਿ ਹਿਸਟਰੀ 'ਚ ਬੇਸ਼ੱਕ 18ਵੀਂ ਸਦੀ 'ਚ ਅਸੀਂ ਮੁਗਲਾਂ ਦੇ ਨਾਲ ਲੜੇ, ਜਾਂ ਦਰਾ ਖੈਬਰ ਪਾਰ ਦੇ ਹਮਲਾਵਰ, ਜਾਂ ਈਰਾਨ ਦੇ ਨਾਦਰ ਸ਼ਾਹ, ਜਾਂ ਉਧਰਲੇ ਅਬਦਾਲੀ ਔਰ ਦੂਸਰਿਆਂ ਨਾਲ ਟੱਕਰ ਲਈ, ਪਰ ਅਸੀਂ ਹਮੇਸ਼ਾ ਇਹ ਮੰਨ ਕੇ ਤੁਰਦੇ ਸੀ ਕਿ ਭਾਈ ਅਸੀਂ ਇਸ ਧਰਤੀ ਦੇ ਵਾਰਸ ਹੈ, ਇਸ ਧਰਤੀ ਦੀਆਂ ਕਦਰਾਂ ਕੀਮਤਾਂ ਨੂੰ ਮਹਿਫੂਜ਼ ਰੱਖਣ ਵਾਲੇ ਹੈ, ਔਰ ਧਰਤੀ ਦੇ ਲੋਕ ਵੀ। ਉਹਦੇ 'ਚ ਕੋਈ ਮਜ਼ਹਬ ਦਾ ਕ੍ਰਾਈਟੇਰੀਆ ਵੀ ਨਹੀਂ ਸੀ। ਜਦੋਂ ਅਸੀਂ ਪੰਜਾਬ ਦੀਆਂ ਬੋਲੀਆਂ 'ਚ ਇਹ ਉਸ ਖਿੱਤੇ ਦੀਆਂ ਧੀਆਂ ਭੈਣਾਂ, ਉਹਨਾਂ ਦਾ ਇਹ ਪੁਕਾਰਮਈ ਜਿਹੜਾ ਲਫ਼ਜ਼ ਸੁਣਦੇ ਆ ਜਾਂ ਪੜ੍ਹਦੇ ਆ ਇਸ ਹਿਸਟਰੀ 'ਚ ਕਿ ਮੋੜੀ ਬਾਬਾ ਕੱਛ ਵਾਲਿਆ ਰਨ ਜਾਂਦੀ ਬਸਰੇ ਨੂੰ, ਜਦੋਂ ਉਸ ਖਿੱਤੇ ਦੀ ਅਜ਼ਮਤ ਬਸਰਾ, ਬਗਦਾਦ ਔਰ ਗਜ਼ਨੀ ਦੇ ਬਾਜ਼ਾਰਾਂ 'ਚ ਟਕੇ 'ਚ ਨਿਲਾਮ ਹੁੰਦੀ ਸੀ, ਤੇ ਉਹ ਧਰਤੀ ਦੀਆਂ ਧੀਆਂ ਖਾਲਸੇ ਵੱਲ ਦੇਖਦੀਆਂ ਸੀ ਕਿ ਭਾਈ ਸਾਡੀ ਅਜ਼ਮਤ ਨੂੰ, ਇੱਜ਼ਤ ਨੂੰ ਜੇ ਕੋਈ ਬਚਾ ਸਕਦਾ ਹੈ ਤੇ ਖਾਲਸਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਅਸੀਂ ਦੇਖਦੇ ਹਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਜਦੋਂ 1757 ਦੇ ਵਿੱਚ ਪਾਣੀਪਤ ਦੀ ਉਸ ਜੰਗ 'ਚ ਜਿਹਦੇ 'ਚ ਅਬਦਾਲੀ ਨੇ ਮਰਾਠਿਆਂ ਦਾ ਲੱਕ ਤੋੜਿਆ, ਔਰ ਜਾਣ ਲੱਗਿਆਂ ਹਜ਼ਾਰਾਂ ਮਰਾਠਾ ਔਰਤਾਂ ਜਿਹੜੀਆਂ ਨੇ ਉਹ ਨਾਲ ਬੰਨ੍ਹ ਕੇ ਗੁਲਾਮ ਬਣਾ ਕੇ ਲਿਜਾ ਰਿਹਾ ਸੀ, ਔਰ ਕਿਵੇਂ ਫਿਰ ਉਸ ਨੂੰ ਰਾਵੀ ਤੋਂ ਲੈ ਕੇ ਚਨਾਹ ਜੇਹਲਮ ਤੱਕ ਖਾਲਸੇ ਨੇ ਪਿੱਛਾ ਕਰਕੇ ਅੱਧੀ ਰਾਤ ਨੂੰ ਧਾਵਾ ਬੋਲ ਕੇ ਕਿੰਨੀਆਂ ਹਜ਼ਾਰਾਂ ਉਹਨਾਂ ਅਬਲਾਵਾਂ ਨੂੰ ਛਡਾਇਆ, ਔਰ ਉਹਨਾਂ ਨੂੰ ਘਰੋਂ ਘਰੀ ਪਹੁੰਚਾਉਣਾ। ਔਰ ਇਹ ਉਹ ਅੱਜ ਦਾ ਮਹਾਰਾਸ਼ਟਰਾ, ਉਸ ਵੇਲੇ ਦਾ ਮਰਾਠਾ ਲੈਂਡ ਜਾਂ ਮਰਾਠਵਾੜਾ, ਉਹਦੇ 'ਚ ਅੱਜ ਵੀ ਕੁਛ ਖਿੱਤਿਆਂ 'ਚ ਕਿਹਾ ਜਾਂਦਾ ਜੱਸਾ ਸਿੰਘ ਆਹਲੂਵਾਲੀਆ ਨੂੰ ਬਾਬਾ ਬੰਦੀ ਛੋੜ ਕਰਕੇ ਯਾਦ ਕੀਤਾ ਜਾਂਦਾ। ਔਰ ਇਹਨੂੰ ਜਿੰਨੇ ਹਿਸਟੋਰੀਅਨ ਨੇ, ਈਵਨ ਪ੍ਰੋਮੀਨੈਂਟ ਹਿੰਦੂ ਹਿਸਟੋਰੀਅਨ, ਉਹ ਜਦੂ ਲਾਲ ਸਰਕਾਰ ਹੋਏ, ਸੀਤਾ ਰਾਮ ਕੋਹਲੀ ਹੋਏ, ਜਿਨ੍ਹਾਂ ਨੇ ਉਸ ਦੌਰ ਦਾ ਇਤਿਹਾਸ ਲਿਖਿਆ, ਉਹ ਇਸ ਗੱਲ ਦੀ ਸ਼ਾਹਦੀ ਦਿੰਦੇ ਨੇ ਕਿ ਮਰਾਠਿਆਂ ਦਾ ਤਾਂ ਲੱਕ ਟੁੱਟਿਆ। ਅੱਜ ਵੱਖਰੀ ਗੱਲ ਹੈ ਕਿ ਮਰਾਠੇ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਪਾਵਰ ਦੇ ਤੌਰ 'ਤੇ ਆਪਣੇ ਆਪ ਨੂੰ ਦੇਖਦੇ। ਕੋਈ ਸ਼ੱਕ ਨਹੀਂ ਮਰਾਠਿਆਂ ਨੇ ਕਦੇ ਦਿੱਲੀ ਵੀ ਫਤਹ ਕੀਤੀ, ਬਹੁਤ ਵੱਡਾ ਐਮਪਾਇਰ ਸੀ, ਪਰ ਅਬਦਾਲੀ ਦੇ ਸਾਹਮਣੇ ਮਰਾਠਿਆਂ ਦੀ ਵੀ ਜਿਹੜੀ ਹੈ ਪੇਸ਼ ਨਹੀਂ ਗਈ, ਔਰ ਮਰਾਠਿਆਂ ਦਾ ਰਾਦਰ ਉਸ ਤੋਂ ਬਾਅਦ ਅਬਦਾਲੀ ਦੇ ਸਾਹਮਣੇ ਤਾਂ ਕੀ ਖਲੋਣਾ ਸੀ। ਮਰਾਠਾ ਪਾਵਰ ਡਿਕਲਾਈਨ ਹੁੰਦੀ ਚਲੀ ਗਈ, ਔਰ ਬਾਅਦ ਦੇ ਵਿੱਚ ਉਹ ਭਾਵੇਂ ਗਵਾਲੀਅਰ ਹੋਏ ਜਾਂ ਉੱਥੋਂ ਦੀਆਂ ਦੂਸਰੀਆਂ ਰਿਆਸਤਾਂ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਸਮਝੌਤੇ ਕੀਤੇ, ਭਾਵੇਂ ਇੱਕ ਅੱਧਾ ਅਟੈਂਪਟ ਬਾਅਦ 'ਚ ਜਿਹੜਾ ਹੈ ਉਹ ਉਸ ਪੀਰੀਅਡ 'ਚ 1857 'ਚ ਉਹਨੇ ਲక్ష్ਮੀ ਬਾਈ ਜਾਂ ਰਾਣੀ ਝਾਂਸੀ ਔਰ ਦੂਸਰੇ ਨੇ ਕੀਤਾ, ਲੇਕਿਨ ਜਿਹੜਾ ਹੈ ਉਹ 1757 ਉਹ ਕਲਾਈਮੈਕਸ ਤੋਂ ਉਹਨਾਂ ਦਾ ਥੱਲੇ ਡਿੱਗਣਾ ਸੀ। ਪਰ ਇਹਦੇ ਬਾਵਜੂਦ ਕਿ ਅਬਦਾਲੀ ਨੇ ਇਸ ਨੂੰ ਦੇਖਦੇ ਆ ਕਿ 1757 'ਚ ਸਿੱਖਾਂ ਨੇ ਕਿਵੇਂ ਜਿਹੜਾ ਹੈ ਉਹ ਰਿਵੈਂਜ ਲਿਆ ਜਾਂ ਉਹਨਾਂ ਨੂੰ ਛਡਾਇਆ, ਉਹਨੇ ਇਹ ਫੈਸਲਾ ਕਰਦੇ ਆ ਵੀ ਇਹਨਾਂ ਨੂੰ ਪੱਕਾ ਸਬਕ ਸਿਖਾਉਣਾ ਹੈ। ਉਹ ਆਲਮੋਸਟ 4 ਸਾਲ ਬਾਅਦ ਜਦੋਂ ਅਸੀਂ 1761-62 ਦੇਖਦੇ ਹਾਂ,
ਉਹ ਆਇਆ ਜਦੋਂ ਅਸੀਂ ਵੱਡਾ ਘੱਲੂਘਾਰਾ ਜਿਹੜਾ 1761 ਦੇ ਵਿੱਚ ਵਪਰਾਇਆ ਜਾਂਦਾ ਹੈ, ਉਹਦੇ 'ਚ ਦੇਖਦੇ ਹਾਂ ਕਿ ਇੱਕ ਦਿਨ ਦੇ ਵਿੱਚ 40 ਤੋਂ 50 ਹਜ਼ਾਰ ਸਿੰਘ ਸਿੰਘਣੀਆਂ ਬਜ਼ੁਰਗ ਬੱਚੇ ਬੱਚੀਆਂ ਮਾਰ ਦਿੱਤੇ ਜਾਂਦੇ ਨੇ, ਸ਼ਹੀਦ ਕਰ ਦਿੱਤੇ ਜਾਂਦੇ ਨੇ। ਔਰ ਜਿਹੜੇ ਸਰਵਾਈਵ ਕਰਦੇ ਨੇ ਉਹਨਾਂ 'ਚੋਂ ਵੀ ਕੋਈ ਐਸਾ ਨਹੀਂ ਹੈ ਜਿਹੜਾ ਜ਼ਖਮੀ ਨਾ ਹੋਏ। ਬਿਲਕੁਲ। ਔਰ ਅਬਦਾਲੀ ਇਹ ਸਮਝਦਾ ਹੈ ਵੀ ਜਿਵੇਂ ਮੈਂ ਮਰਾਠਿਆਂ ਦਾ ਲੱਕ ਤੋੜਿਆ ਸੀ, ਹੁਣ ਇਹ ਨਹੀਂ ਉੱਠਦੇ, ਲੇਕਿਨ 6 ਮਹੀਨੇ ਦੇ ਵਿੱਚ ਸਿੱਖਾਂ ਨੇ ਜਿਹੜਾ ਅਬਦਾਲੀ ਦੀਆਂ ਫੌਜਾਂ ਨੂੰ ਹਰਾ ਕੇ ਸਾਲ 2 ਸਾਲ ਦੇ ਵਿੱਚ ਅਸੀਂ 1764 ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕਿ ਲਾਹੌਰ ਦੇ ਉੱਤੇ ਆਪਣਾ ਝੰਡਾ ਗੱਡ ਦਿੰਦੇ ਨੇ। ਸੋ ਅਸੀਂ ਜਦੋਂ ਕੋਈ ਵੀ ਸਿੱਖ, ਭਾਵੇਂ ਕੋਈ ਕਮਜ਼ੋਰ ਵੀ ਹੈ, ਪ੍ਰੈਕਟਿਸਿੰਗ ਹੈ ਨਹੀਂ ਹੈ, ਉਹ ਇਸ ਪ੍ਰਾਈਡ ਨੂੰ ਕੈਰੀ ਕਰਦਾ ਸੀ ਆਪਣੇ ਨਾਲ। ਜੂਨ 84 ਇਸ ਲਈ ਇੱਕ ਵੱਡਾ ਝਟਕਾ ਲੱਗਾ ਕਿ ਉਦੋਂ ਵੀ ਅਬਦਾਲੀ ਨੇ ਜਦੋਂ ਵੱਡਾ ਘੱਲੂਘਾਰਾ ਵਰਤਾਇਆ, ਉਹਨੇ ਕੁੱਪ ਤੇ ਰਹੀੜੇ 'ਚ ਹਜ਼ਾਰਾਂ ਸਿੱਖ ਮਾਰ ਕੇ ਫਿਰ ਉਹ ਮੁੜਿਆ ਅੰਮ੍ਰਿਤਸਰ। ਉਹਨੇ ਦਰਬਾਰ ਸਾਹਿਬ ਜਿਹੜਾ ਉਡਾਇਆ, ਬਾਰੂਦ ਦੇ ਕੁੱਪੇ ਰੱਖ ਕੇ ਹਰਮੰਦਰ ਸਾਹਿਬ ਦੇ ਸਰੋਵਰ 'ਚ ਹਜ਼ਾਰਾਂ ਪਸ਼ੂ ਮਾਰ ਕੇ ਉਸ ਨੂੰ ਜਿਹੜਾ ਉਹ ਪੂਰਿਆ ਗਿਆ, ਸਭ ਨੂੰ ਲੈਵਲ ਕੀਤਾ ਗਿਆ। ਔਰ ਜਿਹੜਾ ਖੋਤੇ ਨਾਲ ਹਲ ਚਲਾਇਆ ਗਿਆ ਦੱਸਣ ਦੇ ਲਈ ਕਿ ਅਸੀਂ ਡਿਸਟਰੋਏ ਕਰ ਦਿੱਤਾ ਸਭ ਕੁਝ। ਪਰ ਇਹ ਘਟਨਾਕ੍ਰਮ ਤਾਂ 1761 ਜਦੋਂ ਅਸੀਂ ਕਹਿੰਦੇ ਹਾਂ ਤਾਂ ਫਿਰ ਇਹ ਹੈ ਕਿ ਵੀ 2.5 ਸਦੀਆਂ ਬਾਅਦ ਇੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਉਹ ਹਕੂਮਤ ਜਿਸ ਨੂੰ ਤਾਕਤ 'ਚ ਲਿਆਉਣ ਦੇ ਲਈ 98 ਸਾਲਾਂ ਦੇ ਅੰਗਰੇਜ਼ੀ ਰਾਜ ਦੇ ਦੌਰਾਨ ਸਿੱਖਾਂ ਨੇ 80% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ, ਔਰ ਜਿਹਦੇ 'ਚ ਤੀਸਰੀ ਧਿਰ ਹੋਣ ਦੇ ਬਾਵਜੂਦ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੇ ਆਪਣੀ ਕਿਸਮਤ ਇਹਨਾਂ ਦੇ ਨਾਲ ਜੋੜੀ ਹੋਏ ਔਰ ਉਹਨੂੰ ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕਰਕੇ ਅਕਾਲ ਤਖਤ ਨੂੰ ਜਿਹੜਾ ਉਹ ਬਿਲਕੁਲ ਨੇਸਤੋ ਨਾਬੂਦ ਕਰਨਾ। ਔਰ ਭਾਰਤ ਭਰ ਦੇ ਵਿੱਚ ਜਿਹੜਾ ਜਿਵੇਂ ਫਿਰ ਨਵੰਬਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ, ਜੂਨ 84 ਵੇਲੇ ਵੀ ਕਿਵੇਂ ਟੈਂਕਾਂ ਦੇ ਨਾਲ ਗੁਰਦੁਆਰਾ ਤਰਨਤਾਰਨ ਸਾਹਿਬ, ਮੁਕਤਸਰ ਸਾਹਿਬ, ਦੁੱਖ ਨਿਵਾਰਨ ਸਾਹਿਬ ਤਬਾਹੀ, ਹੁਣ ਤਾਂ ਉਹਨਾਂ ਗੁਰਦੁਆਰਿਆਂ ਦੇ ਉੱਤੇ ਡਾਕੂਮੈਂਟਰੀਜ਼ ਬਣ ਗਈਆਂ ਜਾਂ ਕਿਤਾਬਾਂ ਆ ਗਈਆਂ ਜਿਹੜੇ ਇਤਿਹਾਸਕ ਗੁਰਦੁਆਰਿਆਂ ਤੇ 3 ਜੂਨ ਦੀ ਰਾਤ ਨੂੰ ਧਾਵਾ ਬੋਲਿਆ ਗਿਆ ਸੀ। ਹੁਣ ਉਹ ਇੱਕ ਇੰਨਾ ਵੱਡਾ ਸ਼ੌਕ ਸੀ ਕਿ ਜਿਸ ਚੋਂ ਉਭਰਦਿਆਂ ਜਿਹੜੀ ਕਲੈਕਟਿਵ ਸਾਈਕੀ ਸੀ ਸਿੱਖਾਂ ਦੀ, ਉਹਨੂੰ ਵਕਤ ਲੱਗਾ। ਔਰ ਜਿਹੜਾ ਹਥਿਆਰਬੰਦ ਸੰਘਰਸ਼ ਸਰਕਾਰ ਦੇ ਟੈਰਰ ਦੇ ਜਵਾਬ 'ਚ ਸਿੱਖਾਂ ਨੇ ਅਗਲੇ 10 ਸਾਲ 1994-95 ਤੱਕ ਪਹੁੰਚਦਿਆਂ ਉਸ ਨੂੰ ਜਾਰੀ ਰੱਖਿਆ, ਜਿਸ 'ਚ ਫਿਰ ਅਗੇਨ ਉਹਨਾਂ ਨੇ ਇੰਡੀਅਨ ਸਿਸਟਮ ਨੂੰ ਅੱਗੇ ਲਾਇਆ। ਉਹ ਇੱਕ ਐਮੋਸ਼ਨਲ ਉਸ ਭਾਵ 'ਚੋਂ ਨਿਕਲਿਆ ਸੀ। ਔਰ ਜ਼ਾਹਰ ਹੈ ਨਿਸ਼ਾਨਾ ਤਾਂ ਖਾਲਿਸਤਾਨ ਦਾ ਜਿਹੜਾ ਉਹ ਉਦੋਂ ਹੀ ਜ਼ਾਹਰ ਹੋ ਗਿਆ ਸੀ। ਸੰਤ ਭਿੰਡਰਾਂਵਾਲਿਆਂ ਦੇ ਅਲਫਾਜ਼, ਫਿਰ ਸਰਬੱਤ ਖਾਲਸਾ 5 ਮੈਂਬਰੀ ਪੰਥਕ ਕਮੇਟੀ, 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ। ਲੇਕਿਨ ਉਹ ਨੌਜਵਾਨ ਵਰਗ ਉਸ ਸਪਿਰਿਟ ਦੇ ਨਾਲ ਜੂਝ ਰਿਹਾ ਸੀ, ਪਰ ਉਹਨਾਂ ਦੀ ਉਸ ਸਾਰੀ ਸਟਰਗਲ ਨੂੰ, ਕਿਉਂਕਿ ਉਹਦਾ ਨੈਰੇਟਿਵ ਨਹੀਂ ਸੀ, ਉਹਦਾ ਨੈਰੇਟਿਵ ਦੁਸ਼ਮਣ ਸੈੱਟ ਕਰ ਰਿਹਾ ਸੀ। ਉਹਨੇ ਆਤੰਕਵਾਦ, ਅਲਗਾਵਵਾਦ, ਉਗਰਵਾਦ, ਕਾਲਾ ਦੌਰ, ਇਹ ਸਾਰੀ ਟਰਮੀਨੋਲੋਜੀ ਜਿਹੜਾ ਇੱਕ ਵੱਡਾ ਸਾਡਾ ਤਬਕਾ ਵੀ ਜਿਸ ਨੂੰ ਅਡਾਪਟ ਕਰ ਚੁੱਕਾ ਸੀ ਜਾਂ ਇਸ ਨੂੰ ਦੁਹਰਾਉਂਦਾ ਰਿਹਾ, ਕਿਉਂਕਿ ਆਪਣੀ ਗੱਲ ਕਹਿਣ ਦਾ ਸਾਡੇ ਕੋਲ, ਕਿਉਂਕਿ ਉਹਨਾਂ ਦੇ ਕੋਲ ਸਰਕਾਰੀ ਟੀਵੀ, ਭਾਰਤੀ ਦੂਰਦਰਸ਼ਨ, ਮੀਡੀਆ, ਬਾਹਰ ਉਹਨਾਂ ਦੇ ਹਾਈ ਕਮਿਸ਼ਨ, ਕੌਂਸਲੇਟ, ਐਮਬੈਸੀਆਂ ਜਿਨ੍ਹਾਂ ਨੇ ਉਸ ਜ਼ਮਾਨੇ 'ਚ ਵੀਡੀਓ ਕੈਸਟਸ ਲੱਖਾਂ ਦੀ ਗਿਣਤੀ 'ਚ ਬਣਵਾ ਕੇ ਥਾਂ ਹੀ ਪਹੁੰਚਾਈਆਂ। ਜਿਹੜੇ ਕੋਰੀਡੋਰ ਆਫ ਪਾਵਰ ਸੀ, ਅਮਰੀਕਾ, ਕੈਨੇਡਾ, UK, ਉਹਨਾਂ ਤੱਕ ਮਿਸ ਇਨਫੋਰਮੇਸ਼ਨ ਕੈਂਪੇਨ ਕੀਤਾ। ਔਰ ਵਰਸਟ ਪਾਰਟ ਜਿਹੜਾ 40 ਸਾਲ ਹੋ ਜਾਣੇ ਨੇ 23 ਜੂਨ ਵਾਲੇ ਉਸ ਵਾਕਿਆ ਨੂੰ, 23 ਜੂਨ 1985 ਦੇ ਜਦੋਂ 에ਅਰ ਇੰਡੀਆ ਦਾ ਜਿਹੜਾ ਉਹ ਹਾਦਸਾ ਕਰਵਾਇਆ ਗਿਆ। ਔਰ ਇਸ ਦੇ ਉੱਤੇ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਵੀ ਉਹਨਾਂ ਨੇ ਇਸ ਇੱਕ ਐਕਸ਼ਨ ਦੇ ਨਾਲ ਸਮੁੱਚੀ ਸਾਡੀ ਮੂਵਮੈਂਟ ਨੂੰ ਔਰ ਸਾਡੇ ਵਿਕਟਮਹੁੱਡ ਨੂੰ ਰਾਦਰ ਇੱਕ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਦਿੱਤਾ। ਫਿਰ ਮੀਡੀਆ ਟਰਾਇਲ ਉਸ ਕੇਸ ਨਾਲ ਰਿਲੇਟਡ ਵੀ ਚਲਾਇਆ ਗਿਆ। ਔਰ ਬਾਹਰਲੇ ਸਿੱਖਾਂ ਨੇ ਜੇ ਪੰਜਾਬ ਦੇ ਸਿੱਖਾਂ ਦੇ ਲਈ ਹਾਂ ਦਾ ਨਾਅਰਾ ਮਾਰਿਆ ਜਾਂ ਥੋੜ੍ਹੀ ਬਹੁਤ ਉਹਨਾਂ ਸ਼ਹੀਦ ਪਰਿਵਾਰਾਂ ਦੀ ਜਿਹਨਾਂ ਦੇ ਸਿੰਘ ਜੂਝ ਰਹੇ ਸੀ ਹਥਿਆਰਬੰਦ ਸੰਘਰਸ਼ ਨਾਲ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਨੂੰ ਟੈਰਰਿਜ਼ਮ ਦੀ ਫੰਡਿੰਗ ਔਰ ਟੈਰਰਿਜ਼ਮ ਔਰ ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਸਰਕਾਰ ਦੇ ਟੈਰਰ ਨੂੰ ਕਾਊਂਟਰ ਕਰ ਰਹੀਆਂ ਸੀ, ਉਹ ਖਾਲਿਸਤਾਨ ਕਮਾਂਡੋ ਫੋਰਸ ਹੋਏ, ਖਾਲਿਸਤਾਨ ਲਿਬਰੇਸ਼ਨ ਫੋਰਸ ਹੋਏ, ਭਿੰਡਰਾਂਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ ਹੋਏ, ਇਹ ਸਭ ਬੱਬਰ ਖਾਲਸਾ ਹੋਏ,
ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਬਾਹਰ ਦਹਿਸ਼ਤਗਰਦ ਜਥੇਬੰਦੀਆਂ ਦੇ ਖਾਤੇ 'ਚ ਪਵਾਇਆ, ਕਿਤੇ UN ਦੇ ਖਾਤੇ 'ਚ, ਕਦੇ ਦੂਸਰੇ। ਸੋ ਉਸ ਸਭ ਦੇ ਚੱਲਦੇ ਆ ਔਰ ਪੰਜਾਬ 'ਚ ਇੱਕ ਬੇਰਹਿਮੀ ਦੇ ਨਾਲ ਸਾਰੇ ਕਾਇਦੇ ਕਾਨੂੰਨ ਛਿੱਕੇ ਤੇ ਟੰਗ ਕੇ ਅਸੀਂ ਦੇਖਦੇ ਹਾਂ ਕਿ ਪੂਰੀ ਦੀ ਪੂਰੀ ਇੱਕ ਨਸਲ 1995 ਤੱਕ ਪਹੁੰਚਦਿਆਂ ਉਹਨਾਂ ਨੇ ਵਾਈਪ ਆਊਟ ਕਰ ਦਿੱਤੀ। ਫਿਰ ਉਹਨਾਂ ਨੇ ਕਿਵੇਂ ਬੜੇ ਇੱਕ ਡਿਜ਼ਾਈਨਡ ਤਰੀਕੇ ਦੇ ਨਾਲ ਕਲਚਰਲ ਅਟੈਕ ਕੀਤਾ, ਜਿਹਦੇ ਥੱਲੇ ਲੱਚਰਪਣਾ ਲਿਆਂਦਾ ਗਿਆ, ਡਰੱਗਸ ਲਿਆਂਦੀਆਂ ਗਈਆਂ। ਇਹ ਅਗਲੇ 10-15 ਸਾਲ ਇਸ ਦੇ ਵਿੱਚ ਜਵਾਨੀ ਨੂੰ ਜਿਹੜੇ ਇੱਕ ਡਿਫੀਟਿਸਟ ਫੀਲਿੰਗ ਦੇ ਨਾਲ ਸਿੱਖ ਨੌਜਵਾਨ ਸਨ ਉਹਨਾਂ ਨੂੰ ਉਸ ਦੇ ਵਿੱਚ ਗੜੁੰਦ ਕੀਤਾ ਗਿਆ। ਫਿਰ ਜਦੋਂ ਵਾਪਸ ਰਿਵਾਈਵਲ 2012 'ਚ ਅਸੀਂ ਦੇਖਦੇ ਹਾਂ ਰਾਜੋਆਣਾ ਦੇ ਬਲੈਕ ਵਾਰੰਟ ਜਾਰੀ ਹੋਣ ਤੋਂ ਬਾਅਦ ਹੁੰਦੀ ਹੈ, ਤੇ ਫਿਰ ਅਸੀਂ 2015 ਤੋਂ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ, ਡੇਰਾ ਡੰਮ ਔਰ ਹੁਣ ਜਿਵੇਂ ਈਸਾਈਕਰਨ ਤੱਕ, ਔਰ ਉਹ ਸਾਰੇ ਹਥਿਆਰ ਜਿਹੜੇ ਉਹ ਵਰਤ ਰਹੇ ਨੇ ਉਹਨਾਂ ਦਾ ਅਸੀਂ ਜ਼ਿਕਰ ਕਰਦੇ। ਹੁਣ ਇਹ ਉਹ ਪੀਰੀਅਡ ਸੀ ਕਿਉਂਕਿ ਇੱਕ ਵੱਡਾ ਤਬਕਾ, ਦੇਖੋ ਜਿਹੜਾ ਪਬਲਿਕ ਓਪੀਨੀਅਨ ਹੁੰਦਾ ਹੈ ਉਹ ਜਿਸ ਕਿਸਮ ਦਾ ਪ੍ਰਚਾਰ ਚੱਲ ਰਿਹਾ ਹੁੰਦਾ ਉਹਦਾ ਅਸਰ ਕਬੂਲਦਾ ਹੈ। ਜੇ ਅਸੀਂ ਅਮਰੀਕਾ 'ਚ ਦੇਖੀਏ ਤੇ ਇਹ ਨਹੀਂ ਹੈ ਕਿ ਵੀ ਸਾਡੇ ਲੋਕ ਉੱਥੇ ਕੋਈ ਅਨਪੜ੍ਹ ਨੇ ਤੇ ਇੱਥੇ ਪੜ੍ਹੇ ਲਿਖੇ ਰਾਦਰ ਕਿ ਜ਼ਿਆਦਾ ਵਲਨਰੇਬਲ ਹੁੰਦੇ ਨੇ। ਉਹਨਾਂ ਨੇ ਜਿਸ ਕਿਸਮ ਦੀ ਚਰਚਾ ਚੱਲ ਰਹੀ ਹੁੰਦੀ ਹੈ ਉਹਦਾ ਅਸਰ ਜ਼ਿਆਦਾ ਕਬੂਲਣਾ ਹੁੰਦਾ। ਔਰ ਇਹੀ ਕਾਰਨ ਸੀ ਕਿ ਇੱਕ ਵੇਲਾ ਆਉਣ ਤੋਂ ਬਾਅਦ ਜਿਹੜੀ ਨੈਕਸਟ ਜਨਰੇਸ਼ਨ, ਇੱਕ ਜਨਰੇਸ਼ਨ ਨੂੰ ਤਾਂ 80s ਵਾਲੀ ਨੂੰ ਪਤਾ ਸੀ ਕੀ, ਔਰ ਉਹੀ ਉਹਨਾਂ 'ਚੋਂ ਹੀ ਬਾਹਰ ਵੀ ਨਿਕਲੇ ਕਿ ਵੀ ਸਾਡੇ ਨਾਲ ਕੀ ਹੋ ਰਿਹਾ। ਲੇਕਿਨ ਜਿਹੜੇ ਇੱਥੋਂ ਦੀਆਂ ਜੰਪਲ ਅਗਲੀਆਂ ਜਨਰੇਸ਼ਨ ਸੀ ਔਰ ਜਿਹੜੀਆਂ ਪੰਜਾਬ 'ਚ ਡਰੱਗ ਔਰ ਨੈਗੇਸ਼ਨ ਔਰ ਉਸ ਮਾਹੌਲ 'ਚ ਜੰਮੀਆਂ, ਉਹ ਗਵਾਚੀਆਂ, ਭੰਬਲ ਭੂਸੇ ਵਾਲੀਆਂ ਔਰ ਉਸੇ ਹੀ ਪ੍ਰਚਾਰ ਦਾ ਸ਼ਿਕਾਰ, ਜਿਸ ਦੇ ਵਿੱਚ ਕਈ ਵਾਰ ਜਿਨ੍ਹਾਂ ਦੇ ਘਰਾਂ ਦੇ ਸ਼ਹੀਦ ਹੋਏ ਉਹਨਾਂ ਦੇ ਬੱਚੇ ਬੱਚੀਆਂ ਨੂੰ ਵੀ ਇਹ ਅਹਿਸਾਸ, ਬਜਾਏ ਕਿ ਉਹਨਾਂ ਨੂੰ ਫਖਰ ਹੁੰਦਾ ਹੈ ਕਿ ਸਾਡੇ ਪਿਤਾ, ਸਾਡੇ ਪਤੀ, ਸਾਡੇ ਪੁੱਤਰ ਕੌਮ ਦੇ ਲਈ ਸ਼ਹੀਦ ਹੋਏ ਨੇ, ਉਹਨਾਂ ਨੂੰ ਵੀ ਇੱਕ ਗਿਲਟ ਕੌਨਸ਼ੀਅਸ ਦੇਣ ਦੀ ਕੋਸ਼ਿਸ਼ ਕੀਤੀ ਗਈ, ਐਜ਼ ਇਫ ਕਾਲਾ ਦੌਰ ਔਰ ਗੁੰਮਰਾਹ ਤੇ ਫਲਾਣਾ ਤੇ ਢਿਮਕਾ ਤੇ ਇਹ। ਸੋ ਅਸੀਂ ਸਮਝਦੇ ਹਾਂ ਵੀ ਇਸ ਸਾਰੇ ਦੇ ਵਿੱਚ ਕਿਵੇਂ ਮੂਵਮੈਂਟ ਨੂੰ, ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਕਿਵੇਂ ਲਿਆ ਜਾਏ, ਇਸ ਨੂੰ ਕਿਵੇਂ ਅਸੀਂ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਬਦਲ ਸਕਦੇ ਹਾਂ। ਪੰਜਾਬ ਦੇ ਵਿੱਚ ਜੇ ਕੋਈ ਯਤਨ ਵੀ ਹੋਇਆ ਜਾਂ ਹੋ ਰਿਹਾ ਡੈਮੋਕ੍ਰੇਸੀ ਦੇ ਨਾਂ ਥੱਲੇ, ਹੁਣ ਜਿਵੇਂ ਅਸੀਂ ਦੇਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ, ਮੇ ਵੀ ਕਈਆਂ ਦੇ ਮਤਭੇਦ ਹੋਣ ਜਾਂ ਨਾ, ਮੈਂ ਤਾਂ ਇੱਕ ਕਾਨਸੈਪਟ ਦੀ ਗੱਲ ਕਰਦਾ, ਪਰਸਨ ਦੀ ਨਹੀਂ। ਔਰ ਉਸ ਤੋਂ ਪਹਿਲਾਂ ਅਸੀਂ ਜੇ ਦੀਪ ਸਿੱਧੂ ਦੇ ਹਵਾਲੇ ਨਾਲ ਗੱਲ ਕਰੀਏ ਜਾਂ ਸਿੱਧੂ ਮੂਸੇਵਾਲੇ ਦੇ ਹਵਾਲੇ ਨਾਲ ਗੱਲ ਕਰੀਏ, ਹੁਣ ਦੀਪ ਸਿੱਧੂ ਉਹਨਾਂ ਨੌਜਵਾਨਾਂ 'ਚੋਂ ਸੀ ਜਿਹਦੇ ਕੋਲ ਸੋਚ ਸੀ, ਵਿਚਾਰ ਸੀ, ਜਿਸ ਨੇ ਇੱਕ ਡਾਇਲੌਗ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਯੂਥ ਨੂੰ ਟੁੰਬਿਆ ਕਿਉਂਕਿ ਉਹ ਸਾਰੇ ਗਵਾਚੇ ਹੋਏ, ਕਨਫਿਊਜ਼ਡ, ਭੰਬਲ ਭੂਸਾ, ਉਹਨਾਂ ਸਾਰਿਆਂ ਨੂੰ ਇਹ ਗੱਲ ਸਮਝਾਉਣ 'ਚ ਇੱਕ ਤਬਕੇ ਨੂੰ ਦੀਪ ਸਿੱਧੂ ਕਾਮਯਾਬ ਹੋਇਆ ਕਿ ਸਾਡੇ ਆਲੇ ਤੇ ਦਿੱਲੀ ਆਲੇ, ਕਿ ਵੀ ਇਹ ਜਿਹੜੀਆਂ ਦੋ ਲਾਈਨਸ ਨੇ ਇਹ ਵੱਖਰੀਆਂ ਨੇ, ਇਹ ਇੱਕਸਾਰ ਨਹੀਂ ਹੋ ਸਕਦੀਆਂ। ਦਿੱਲੀ ਵਾਲਿਆਂ ਦੀ ਸੋਚ ਸਾਨੂੰ ਡਿਸਟਰੋਏ ਕਰਨ ਦੀ ਹੈ, ਇਹਨਾਂ ਨੇ ਸਾਨੂੰ ਡਿਸਟਰੋਏ ਕਰਨਾ ਹੈ, ਤੇ ਸਾਡੇ ਆਲੇ ਜਿਹੜੇ ਨੇ ਉਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਆਪਣੇ ਹੱਕ ਕਿਵੇਂ ਲੈਣੇ ਨੇ। ਬਿਲਕੁਲ। ਜੇ 3 ਖੇਤੀ ਕਾਨੂੰਨਾਂ ਦੀ ਗੱਲ ਆਈ ਤੇ ਬੜੇ ਜਿਹੜਾ ਉਹ ਫਿਲਾਸਫਾਨਾ ਅੰਦਾਜ਼ ਦੇ ਵਿੱਚ ਦੀਪ ਸਿੱਧੂ ਦਾ ਇਹ ਸਲੋਗਨ ਹੈ ਵੀ ਗੱਲ ਇਸ ਵੇਲੇ ਇਕੱਲੀ ਫਸਲਾਂ ਤੱਕ ਨਹੀਂ, ਕਾਨੂੰਨ ਵਾਪਸ ਵੀ ਹੋ ਜਾਣ ਤਾਂ ਜਿਹੜਾ ਚੈਲੰਜ ਦਿੱਲੀ ਵਾਲਿਆਂ ਦਾ ਉਹ ਮੁੱਕਣਾ ਨਹੀਂ ਹੈ। ਹੁਣ ਅਸੀਂ ਨਸਲਾਂ ਦੀ ਫਿਕਰ ਵੀ ਕਰ ਲਈ, ਕਿਉਂਕਿ ਜ਼ਾਹਰ ਹੈ ਕਿ ਵੀ ਜਦੋਂ ਅਸੀਂ ਜੈਨੋਸਾਈਡ ਕਹਿੰਦੇ ਹਾਂ ਵੀ ਇੱਕ ਤੋਂ ਬਾਅਦ ਇੱਕ ਨਸਲ ਦਾ ਮਾਰਿਆ ਜਾਣਾ, ਔਰ ਉਸੇ ਸੋਚ ਚੋਂ, ਕਿਉਂਕਿ ਉਹਨਾਂ ਨੂੰ ਇਹ ਲੱਗਾ ਬੇਸ਼ੱਕ ਕੋਈ ਦੀਪ ਸਿੱਧੂ ਕੋ ਅੰਮ੍ਰਿਤਧਾਰੀ ਸਿੰਘ ਨਹੀਂ ਸੀ, ਸਿੱਖੀ ਸਰੂਪ ਵੀ ਨਹੀਂ ਸੀ, ਲੇਕਿਨ ਕਿਉਂਕਿ ਅਲਟੀਮੇਟਲੀ ਜਿਹੜੀ ਆਵਾਜ਼ੇ ਖਲਕਤ ਹੁੰਦੀ ਹੈ, ਜਾਂ ਜਦੋਂ ਗੁਰੂ ਦੀ ਰਹਿਮਤ ਦੇ ਨਾਲ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ, ਜਿਹਨੂੰ ਗੁਰੂ ਨੇ ਵਡਿਆਈ ਦੇਣੀ ਹੈ ਉਹਨੂੰ ਉਹ ਉਸ ਰਸਤੇ ਤੇ ਗੁਰੂ ਆਪ ਹੀ ਤੋਰ ਲੈਂਦੇ ਨੇ, ਔਰ ਉਹ ਇੱਕ ਮੂਵਮੈਂਟ ਬਣਦੀ ਚਲੀ ਗਈ। ਔਰ ਅਸੀਂ ਇਹ ਦੇਖਦੇ ਹਾਂ ਕਿ ਜੇ ਜਮਹੂਰੀ ਤਰੀਕੇ ਦੇ ਨਾਲ ਲੋਕਾਂ ਨੇ ਆਪਣਾ ਫਤਵਾ ਦਿੱਤਾ ਕਿ ਭਾਈ ਉਹ ਕਿਵੇਂ ਜਿਹੜਾ ਉਹ ਕੌਮੀ ਆਜ਼ਾਦੀ ਦੇ ਪਰਵਾਨਿਆਂ ਨੂੰ ਜਿਹੜਾ ਉਹ ਆਪਣੀ ਵੋਟ ਦਾ ਹੱਕਦਾਰ ਸਮਝਦੇ ਨੇ, ਉਹ ਬੇਸ਼ੱਕ ਸਰਬਜੀਤ ਸਿੰਘ ਅੱਜ ਕੀ ਕਹਿੰਦਾ ਹੈ ਜਾਂ ਦੂਸਰਾ ਕੀ ਹੈ, ਜਾਂ ਅੰਮ੍ਰਿਤਪਾਲ ਸਿੰਘ ਹੋਰਾਂ ਬਾਰੇ ਕਿਸੇ ਦਾ ਕੀ, ਲੇਕਿਨ ਮੈਂ ਉਹਨਾਂ ਲੋਕਾਂ ਦੀ ਸਪੋਰਟ ਦੀ ਗੱਲ ਕਰਦਾ ਕਿ ਪੰਜਾਬ ਦੀ ਧਰਤੀ ਦੇ ਜਾਇਆਂ ਜਾਈਆਂ ਨੇ
ਜਿਵੇਂ ਅੰਮ੍ਰਿਤਪਾਲ ਸਿੰਘ ਨੂੰ, ਸਰਬਜੀਤ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਦੇ ਨਾਲ ਅੰਮ੍ਰਿਤਪਾਲ ਸਿੰਘ ਨੂੰ, ਇਹ ਆਵਾਜ਼ੇ ਖਲਕਤ ਉਸ ਧਰਤੀ ਦੀ ਸੀ। ਔਰ ਇਸ ਸਾਰੇ ਦੇ ਉੱਤੇ ਇੱਕ ਵੱਡਾ ਇੰਪੈਕਟ, ਔਰ ਮੈਂ ਸਮਝਦਾ ਵੀ ਜਦੋਂ ਤੁਸੀਂ ਇਮਾਨਦਾਰੀ ਨਾਲ ਕਿਸੇ ਸਿਚੁਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਤੁਹਾਨੂੰ ਉਹ ਮੀਲ ਪੱਥਰ ਨਜ਼ਰ ਆ ਜਾਂਦੇ ਨੇ ਕਿ ਕਿੱਥੇ ਕਿੱਥੇ ਅਸੀਂ ਪ੍ਰਾਪਤੀ ਵੱਲ ਵਧੇ ਔਰ ਸਰਕਾਰਾਂ ਨੇ ਕਿਵੇਂ ਉਸ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ। ਔਰ ਉਹਦੇ 'ਚ ਅਸੀਂ ਸਮਝਦੇ ਹਾਂ ਕਿ ਸਿੱਖਸ ਫਾਰ ਜਸਟਿਸ, ਜਿਨ੍ਹਾਂ ਨੇ ਬੜੀ ਸਿਸਟੇਮੈਟਿਕਲੀ ਪਹਿਲਾਂ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਰੈਕਗਨਾਈਜ਼ ਕਰਵਾਉਣ ਦੇ ਲਈ ਅਕਾਲ ਤਖਤ ਤੱਕ ਪਹੁੰਚ ਕਰਨੀ, ਫਿਰ ਰੈਜ਼ੋਲੂਸ਼ਨਸ ਦਾ ਮੂਵ ਸ਼ੁਰੂ ਹੋਣਾ, ਫਿਰ ਉਹਨਾਂ ਦੀ ਅਕਾਊਂਟੇਬਿਲਿਟੀ। ਸੋ ਖਾਲਿਸਤਾਨ ਰੈਫਰੈਂਡਮ 2020 ਜਿਸ ਦੀ ਸ਼ੁਰੂਆਤ ਹੋਣੀ ਸੀ ਔਰ ਕੋਵਿਡ ਦੀ ਵਜ੍ਹਾ ਕਰਕੇ 2 ਸਾਲ ਬਾਅਦ ਉਸ ਦੀ ਸ਼ੁਰੂਆਤ ਹੋਈ, ਉਸ ਤੋਂ ਪਹਿਲਾਂ ਇਹ ਸਾਰੇ ਮੇਸ਼ਰ ਸ਼ਾਇਦ ਉਸ ਕਲਾਸ ਨੂੰ ਵੀ ਸਮਝਾਉਣ ਲਈ ਸੀ ਕਿ ਵੀ ਅਸੀਂ ਸਾਰੇ ਯਤਨ ਕੀਤੇ ਨੇ, ਤੁਸੀਂ ਦੱਸ ਦਿਓ ਵੀ ਤੁਸੀਂ ਕਿਵੇਂ ਜਸਟਿਸ ਲੈ ਸਕਦੇ ਹੋ। ਹੁਣ ਉਸ ਸਾਰੇ ਦਾ, ਔਰ ਅਸੀਂ ਆਲਰੇਡੀ ਕਿਉਂਕਿ ਡਿਟੇਲ 'ਚ ਜ਼ਿਕਰ ਕਰਦੇ ਹਾਂ ਕਿ ਖਾਲਿਸਤਾਨ ਰੈਫਰੈਂਡਮ ਜਿਸ ਦੀ ਸ਼ੁਰੂਆਤ ਲਗਭਗ 2.5 ਸਾਲ ਪਹਿਲਾਂ ਲੰਡਨ ਤੋਂ ਹੋਈ, 5 ਵਾਈਜ਼ ਕੰਟਰੀਜ਼ ਜਿਹੜੀਆਂ ਦੁਨੀਆ ਦੀਆਂ ਮੋਸਟ ਡੈਮੋਕ੍ਰੈਟਿਕ ਸੁਸਾਇਟੀਜ਼ ਨੇ, ਉਹਨਾਂ 'ਚ ਆਲਰੇਡੀ ਇੱਕ ਦੌਰ ਇਸ ਦਾ ਹੋ ਚੁੱਕਾ ਹੈ। ਔਰ ਉਹਦੇ 'ਚ ਜਿਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਡਾਇਸਪੋਰਾ ਸਿੱਖਾਂ ਨੇ ਬਾਹਰ ਨਿਕਲ ਕੇ ਆਪਣਾ ਫਤਵਾ ਦਿੱਤਾ, ਆਪਣਾ ਮੈਂਡੇਟ ਦਿੱਤਾ, ਉਹਨੇ ਬਹੁਤ ਸਾਰੇ ਮੋਰਚੇ ਸਰ ਕੀਤੇ। ਪਹਿਲਾਂ ਤਾਂ ਇਹ ਕਿ ਜਿਹੜਾ ਇੰਡੀਅਨ ਸਿਸਟਮ ਦਾ ਪ੍ਰੋਪੇਗੈਂਡਾ ਸੀ ਕਿ ਐਵੇਂ 2.5 ਟੋਟਰੂ ਨੇ ਬਾਹਰ ਇਹਨਾਂ ਨੇ ਦੁਕਾਨਾਂ ਖੋਲ੍ਹੀਆਂ ਹੋਈਆਂ, ਉਹਦਾ ਮੂੰਹ ਭੰਨਿਆ। ਫਿਰ ਇਹ ਕਿ ਜੀ ਇਹ ਤਾਂ ਗੁਰਦੁਆਰਿਆਂ 'ਤੇ ਇਹਨਾਂ ਨੇ ਕਬਜ਼ੇ ਕੀਤੇ ਹੋਏ ਨੇ, ਜਾਂ ਦੂਜੇ ਉੱਥੇ ਸਟੇਜਾਂ ਇਹਨਾਂ ਦੇ ਕੋਲ ਨੇ, ਉੱਥੋਂ ਇਹ ਖਾਲਿਸਤਾਨ ਕਰਦੇ ਨੇ। ਸੰਗਤ ਤਾਂ ਜਿਹੜੀ ਆ ਉਹ ਨਾਲ ਨਹੀਂ ਹੈ, ਬਾਹਰਲੇ ਵੀ ਬਹੁਤ ਥੋੜ੍ਹੇ ਸਿੱਖ ਇਹਨਾਂ ਦੇ ਨਾਲ ਨੇ। ਹੁਣ ਜਦੋਂ ਇਹ ਪਹਿਲਾ ਦੌਰ ਮੁਕੰਮਲ ਹੋਇਆ, ਜਿਹਦੇ 'ਚ ਬਿਲਕੁਲ ਇੰਡੀਪੈਂਡੈਂਟਲੀ ਕੋਈ 1-2 ਥਾਵਾਂ ਨੂੰ ਛੱਡ ਕੇ ਜਿੱਥੇ ਕਿ ਐਨ ਮੌਕੇ 'ਤੇ ਜਿਹੜਾ ਉਹ ਉਹਨਾਂ ਨੇ ਸਰਕਾਰੀ ਇੰਡੀਅਨ ਪ੍ਰੈਸ਼ਰ ਨੇ ਉਹਨਾਂ ਥਾਂ ਨੂੰ ਕੈਂਸਲ ਕਰਵਾਇਆ ਜਿੱਥੇ ਹੋਣੀਆਂ ਸੀ ਵੋਟਾਂ, ਮੋਸਟਲੀ ਸਿਵਿਕ ਸੈਂਟਰ ਜਾਂ ਦੂਸਰੇ ਜਿਹੜੇ ਨੇ ਨਿਊਟਰਲ ਥਾਂ ਦੇ ਉੱਤੇ ਵੋਟਾਂ ਹੋਈਆਂ। ਹੁਣ ਜਿਹੜੇ ਲੋਕ 3-3 4-4 ਘੰਟੇ ਆ ਕੇ ਲਾਈਨਾਂ 'ਚ ਖਲੋਤੇ ਨੇ, ਉਹ ਤਾਂ ਖਾਲਿਸਤਾਨ ਦੇ ਲਈ ਵੋਟ ਪਾਉਣ ਆਏ ਨੇ। ਸੋ ਇਹਨੇ ਇਹ ਪਾਰਟ ਵੀ ਖ਼ਤਮ ਕੀਤਾ। ਔਰ ਹਕੂਮਤ ਨੇ ਇਸ ਗੱਲ ਨੂੰ, ਜਦੋਂ ਉਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਥੇਬੰਦੀ ਐਲਾਨਿਆ, ਗੁਰਪਤਵੰਤ ਸਿੰਘ ਪੰਨੂ ਨੂੰ ਜਿਹੜਾ ਉਹ ਇੱਕ ਐਜ਼ ਏ ਟੈਰਰਿਸਟ, ਜਾਂ ਹਰਦੀਪ ਸਿੰਘ ਨਿੱਜਰ, ਜਾਂ ਬਾਉਂਟੀਜ਼ ਰੱਖੀਆਂ ਜਾਂ ਦੂਸਰਾ, ਪਰ ਉਹਨਾਂ ਨੂੰ ਲੱਗਾ ਵੀ ਇਸ ਸਭ ਦੇ ਬਾਵਜੂਦ ਇਹ, ਕਿਉਂਕਿ ਰੈਫਰੈਂਡਮ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਜਦੋਂ ਇਹਦਾ ਇੱਕ ਅੱਧਾ ਦੌਰ ਸ਼ੁਰੂ, ਉਸ ਤੋਂ ਬਾਅਦ ਦੀਆਂ ਡਿਵੈਲਪਮੈਂਟਸ ਨੇ, ਪਹਿਲਾਂ ਦੀ ਹੈ ਰਾਦਰ 2018 ਦੇ ਵਿੱਚ ਇਹ ਸਾਰਾ ਜਿਹੜਾ ਇਸ ਕਿਸਮ ਦੇ ਲੇਬਲ ਲਾਏ ਜਾਂਦੇ ਨੇ। ਲੇਕਿਨ ਜਦੋਂ ਗੋ ਹੈਡ ਹੁੰਦਾ ਫਿਰ ਉਹਨਾਂ ਨੂੰ ਲੱਗਾ ਕਿ ਬਈ ਇਹ ਤਾਂ ਆਵਾਜ਼ ਬੰਦ ਕਰਨੀ ਪਏਗੀ। ਫਿਰ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇਖਦੇ ਹਾਂ ਕਿਵੇਂ ਭਾਈ ਅਵਤਾਰ ਸਿੰਘ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਈ, ਜਿਹੜਾ ਸ਼ਾਇਦ 9 ਮਈ ਲਾਹੌਰ ਦੇ ਵਿੱਚ 2023 ਦੇ ਵਿੱਚ, 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਦਾ ਬਰਮਿੰਗਮ UK ਦੇ ਵਿੱਚ, 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਸਰੀ ਦੇ ਵਿੱਚ ਕੋਲਡ ਬਲੱਡਡ ਮਰਡਰ, ਔਰ ਫਿਰ ਜੂਨ ਦੇ ਉਹਨਾਂ ਤੀਸਰੇ ਵੀਕ ਤੱਕ ਪਹੁੰਚਦੇ ਆ ਅਮਰੀਕਾ 'ਚ, ਨਿਊਯਾਰਕ 'ਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਜਿਹੜਾ ਨਿਖਿਲ ਗੁਪਤਾ, ਔਰ ਉਹ ਸਾਰੀ ਕਹਾਣੀ ਅਸੀਂ ਰਿਪੀਟਡਲੀ ਦੁਹਰਾਉਂਦੇ। ਹੁਣ ਇਹ ਆਪਣੇ ਆਪ ਦੇ ਵਿੱਚ ਜਿੱਥੇ ਉਹਨਾਂ ਦੀ ਇੱਕ ਫੇਲਿਅਰ ਵੀ ਦਰਸਾਉਂਦਾ ਸੀ ਕਿ ਭਾਈ ਉਹ ਜਦੋਂ ਉਸ ਆਵਾਜ਼ ਨੂੰ ਦੱਬ ਨਹੀਂ ਸਕੇ ਤੇ ਉਹ ਐਲੀਮੀਨੇਟ ਕਰਨਾ ਚਾਹੁੰਦੇ ਨੇ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਅਮਰੀਕਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਜੀਮ ਚੇਂਜ ਹੁੰਦਾ ਹੈ, ਬਾਈਡਨ ਤੋਂ ਬਾਅਦ ਟਰੰਪ ਆਉਂਦਾ ਹੈ, ਤੁਲਸੀ ਗੈਬਰਡ 18 ਇੰਟੈਲੀਜੈਂਸ ਜਿਹੜੀ ਹਿੰਦੂ ਤੋਂ ਵੀ ਟ੍ਰੇਨਡ, ਔਰ ਅਸੀਂ ਪਿਛਲੇ ਦਿਨਾਂ 'ਚ ਜਦੋਂ ਉਹਦੇ ਸੰਬੋਧਨ ਦੀ ਗੱਲ ਕੀਤੀ ਸੀ ਕਿ ਉਹਨੇ ਜਿਹੜਾ ਰਾਇਸੀਨਾ ਡਾਇਲੌਗ ਦੇ ਵਿੱਚ ਜੈ ਸ਼੍ਰੀ ਕ੍ਰਿਸ਼ਨਾ ਔਰ ਜਿਹੜਾ ਉਹਨੇ ਸੰਬੋਧਨ ਨਮਸਕਾਰ ਔਰ ਇੱਕ ਸ਼ਾਇਦ ਐਲੋ ਜਾਂ ਕੁਛ ਇਸ ਕਿਸਮ ਦਾ ਸੀ, ਔਰ ਅਸੀਂ ਕਿਹਾ ਵੀ ਇਹ ਪਤਾ ਨਹੀਂ ਕੀ ਹੈ, ਤੇ ਸਾਡੇ 2-3 ਵਿਊਅਰਸ ਨੇ ਕਿਹਾ ਵੀ ਇਹ ਕਿਉਂਕਿ ਉਹ ਹਵਾਈ ਨੂੰ ਬਿਲੋਂਗ ਕਰਦੀ ਸੀ ਕਿ ਜਿਹੜਾ ਤੀਸਰਾ ਲਫ਼ਜ਼ ਕਿਹਾ ਉਹ ਹਵਾਈ ਸਟਾਈਲ ਦੇ ਵਿੱਚ ਉਹਨਾਂ ਦੀ ਹੈਲੋ ਹੈ। ਸੋ ਉਹਨਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ, ਔਰ ਸਾਡੇ ਲਈ ਵੀ ਇਹ ਸਿੱਖਣ ਦੀ ਪ੍ਰੋਸੈਸ ਹੁੰਦੀ। ਲੇਕਿਨ ਕਿਉਂਕਿ ਉਹ ਹਿੰਦੂ ਤੋਂ ਵੀ ਕਲਟ ਨਾਲ ਸੰਬੰਧਿਤ,
ਪੂਰੀ ਉਹਦੀ ਫਾਈਨੈਂਸਿੰਗ ਵੀ ਕਿਸੇ ਜ਼ਮਾਨੇ 'ਚ RSS ਨਾਲ, ਔਰ 18 ਏਜੰਸੀ, $70 ਬਿਲੀਅਨ ਦਾ ਬਜਟ ਮੋਦੀ DC 'ਚ ਆਉਂਦਾ ਤੇ ਪਹਿਲੀ ਮੁਲਾਕਾਤ ਪ੍ਰੀਵੀਅਸ ਈਵਨਿੰਗ ਟਰੰਪ ਨੂੰ ਵੀ ਮਿਲਣ ਤੋਂ ਪਹਿਲਾਂ ਤੁਲਸੀ ਗੈਬਟ ਦੇ ਨਾਲ ਹੁੰਦੀ ਹੈ, ਔਰ ਉਹ ਵੀ ਆਪਣੀ ਵਿਜ਼ਿਟ ਆਨੇ ਬਹਾਨੇ ਥਾਈਲੈਂਡ ਤੇ ਇਹ ਉਹ ਦੇ ਇੰਡੀਆ ਨੂੰ ਵੀ ਜੋੜ ਲੈਂਦੀ ਹੈ। ਸਪਾਈ ਮਾਸਟਰ ਅਜੀਤ ਡੋਵਲ ਨਾਲ ਵੀ ਮੁਲਾਕਾਤ ਔਰ ਰਾਇਸੀਨਾ ਡਾਇਲੌਗ 'ਚ ਵੀ। ਦੂਸਰਾ ਕਾਸ਼ ਪਟੇਲ ਜਿਹੜਾ FBI ਦਾ ਇੰਚਾਰਜ ਲਾਇਆ ਹੁਣ, ਔਰ ਜਿਸ ਢੰਗ ਦੇ ਨਾਲ ਇਸ ਮੌਕੇ ਤੇ ਜਦੋਂ ਰਾਇਸੀਨਾ ਡਾਇਲੌਗ ਦੇ ਵਿੱਚ ਤੁਲਸੀ ਗੈਬਟ ਨੂੰ ਰਾਜਨਾਥ ਸਿੰਘ ਨੇ ਐਜ਼ ਏ ਡਿਫੈਂਸ ਮਿਨਿਸਟਰ ਜਿਹੜਾ ਬਿਲੋ ਦਾ ਪ੍ਰੋਟੋਕਾਲ ਸੀ ਮਿਲ ਕੇ ਸਿੱਖਸ ਫਾਰ ਜਸਟਿਸ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਇਹ ਕਿਹਾ ਕਿ ਜੀ ਬੰਦ ਕਰੋ ਉੱਥੇ ਐਂਟੀ ਇੰਡੀਆ ਐਕਟੀਵਿਟੀ ਇਹ ਉਹ। ਸੋ ਇਹ ਇੱਕ ਦੇਖਣ ਵਾਲੀ ਗੱਲ ਸੀ ਕਿ ਇਸ ਤੋਂ ਬਾਅਦ ਜਦੋਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਟੇਕ ਓਵਰ ਕੀਤਾ ਔਰ ਦੋ ਹਿੰਦੂਤਵੀ ਸਿੰਪੈਥਾਈਜ਼ਰ ਇਹਨਾਂ ਦੀਆਂ ਟੌਪ ਪੋਸਟਾਂ ਤੇ ਆਏ ਨੇ ਕਿ ਵੀ ਇਹ ਐਡਮਿਨਿਸਟ੍ਰੇਸ਼ਨ ਕਿਵੇਂ ਰਿਐਕਟ ਕਰੇਗਾ। ਅੱਛਾ, ਫਿਰ ਇੱਕ ਫੀਅਰ ਕ੍ਰੀਏਟ ਹੋਇਆ ਕਿਉਂਕਿ ਜਿਵੇਂ ਬਹੁਤ ਸਾਰੇ ਜਿਹੜੇ ਇਲੀਗਲ ਨੇ ਮੋਦੀ ਦੇ ਆਉਣ ਤੋਂ ਪਹਿਲਾਂ ਵੀ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਜਹਾਜ਼ ਭਰ ਕੇ ਬੇੜੀਆਂ ਹੱਥਕੜੀਆਂ 'ਚ ਜਕੜ ਕੇ ਭੇਜਿਆ ਗਿਆ। ਫਿਰ ਇੱਕ ਖਾਸ ਕਲਾਸ ਦੇ ਮੀਡੀਆ ਵੱਲੋਂ ਇਹ ਵੀ ਪ੍ਰੋਪੇਗੈਂਡਾ ਕੀਤਾ ਗਿਆ ਕਿ ਵੀ ਜੇ ਹੁਣ ਜਿਹੜੇ ਰੈਫਰੈਂਡਮ ਦੇ ਲਈ ਵੋਟਾਂ ਪਾਉਣ ਆਉਣਗੇ ਆਈਸ ਵਾਲੇ ਅਟੈਕ ਕਰਨਗੇ। ਪਹਿਲਾਂ ਤਾਂ ਇਹ ਕਹਿੰਦਾ ਸੀ ਜੀ ਉਹ ਜਿਹੜਾ ਸੈਨ ਫਰਾਂਸਿਸਕੋ ਆਏ ਜਾਂ ਸੈਕਰਾਮੈਂਟੋ ਆਏ ਉਹਦੇ 'ਚ ਬਹੁਤੇ ਉਹ ਸੀ ਜਿਹੜੇ ਇਲੀਗਲ ਨੇ ਤੇ ਉਹ ਫੋਟੋਆਂ ਲਵਾਉਂਦੇ ਨੇ ਔਰ ਉਹਨਾਂ ਨੇ ਤਾਂ ਅਸਾਈਲਮ ਲੈਣੀ ਹੈ। ਔਰ ਦੂਜਾ ਸੋ ਇਸ ਵਾਰ ਇੱਕ ਉਹ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ ਸੀ ਕਿ ਜੀ ਆਈਸ ਦਾ ਛਾਪਾ। ਦੂਸਰਾ ਪਾਰਟ ਕਿ ਜੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਤਾਂ ਬਿਲਕੁਲ ਨਹੀਂ ਹੋਣ ਦੇਗਾ। ਥਰਡਲੀ ਅਸੀਂ ਇਹ ਦੇਖਿਆ ਵੀ ਕਿਉਂਕਿ ਪਹਿਲਾਂ ਇਹ ਜਿਹੜਾ 23 ਮਾਰਚ ਦਾ ਰੈਫਰੈਂਡਮ ਰਿਵਰਸਾਈਡ ਗੁਰਦੁਆਰਾ ਸਾਹਿਬ 'ਚ ਸੀ ਔਰ ਜਿਉਂ ਹੀ ਇਹ ਆਇਆ 2 ਹਫ਼ਤੇ ਪਹਿਲਾਂ ਹੀ ਸ਼ਾਇਦ ਜਾਂ 3 ਹਫ਼ਤੇ ਕਿ ਸਿਵਿਕ ਸੈਂਟਰ 'ਚ ਹੋਣ ਜਾ ਰਿਹਾ। ਅਸੀਂ ਇਸ ਪ੍ਰੋਗਰਾਮ ਦੇ ਫਾਰਮੈਟ 'ਚ ਵੀ ਡਿਸਕਸ ਕੀਤਾ ਸੀ ਕਿ ਬਈ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਵਿਕਟਰੀ ਹੈ। ਅੱਛਾ, ਕਿਉਂਕਿ ਇਹ ਸਿਵਿਕ ਜਦੋਂ ਸੈਂਟਰ ਹੈ ਜਿਹੜਾ ਇੱਕ ਆਫੀਸ਼ੀਅਲ ਕਾਈਂਡ ਆਫ ਹੋ ਜਾਂਦਾ ਹੈ। ਹੁਣ ਦੇਖਣ ਵਾਲਾ ਪਾਰਟ ਇਹ ਸੀ ਜਿਹਦੇ ਲਈ ਇਹ ਨਹੀਂ ਹੈ ਵੀ ਅਸੀਂ ਚਿੰਤਾ ਤੁਰਨੀ ਸੀ। ਮੇਰੇ ਮਾਈਂਡ 'ਚ ਵੀ ਕਿਤੇ ਨਾ ਕਿਤੇ 22 ਦੀ ਰਾਤ ਤੱਕ ਇਹ ਸੀ ਔਰ ਗੁਰੂ ਅੱਗੇ ਅਰਦਾਸ ਵੀ ਸੀ ਕਿ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣ। ਹਾਲਾਂ ਜਿਸ ਡਿਟਰਮੀਨੇਸ਼ਨ ਔਰ ਫੇਥ ਦੇ ਨਾਲ ਇਹਨਾਂ ਦੀ ਟੀਮ ਕੰਮ ਕਰ ਰਹੀ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਬੜੀ ਹੋਪ ਦਿੰਦਾ। ਲੇਕਿਨ ਕੱਲ੍ਹ ਦਾ ਜਿਹੜਾ ਇਹ LA ਦੇ ਵਿੱਚ ਰੈਫਰੈਂਡਮ ਹੋਇਆ ਉਹਨੇ ਸਾਰੇ ਰਿਕਾਰਡ ਜਿਹੜੇ ਨੇ ਰਿਕਾਰਡ ਇਸ ਲਿਹਾਜ਼ ਨਾਲ ਕਿਉਂਕਿ LA ਤੋਂ ਮੈਂ ਵਾਕਿਫ ਹਾਂ। LA ਦਾ ਸਿਨੇਰੀਓ 'ਚ ਗੁਰਦੁਆਰੇ ਤਾਂ ਭਾਵੇਂ 12-14 ਹੋਣਗੇ ਪਰ 1-2 ਗੁਰਦੁਆਰਾ ਸਾਹਿਬ ਨੂੰ ਛੱਡ ਕੇ ਕੋਈ ਉੱਥੇ ਪੰਥਕ ਸਟੇਜਾਂ ਵਾਲੇ ਗੁਰਦੁਆਰੇ ਨਹੀਂ ਨੇ। ਬਹੁਤ ਸਾਰੀ ਕਮਿਊਨਿਟੀ ਜਿਹੜੀ ਬਿਜ਼ਨਸ ਕਮਿਊਨਿਟੀ ਜਾਂ ਦੂਜੀ ਹੈ ਜਿਹੜੇ ਵੈਸੇ ਹੀ ਖਾਲਿਸਤਾਨ ਲਫ਼ਜ਼ ਸੁਣਦੇ ਆ ਜਿਹੜਾ ਕਈਆਂ ਨੂੰ ਕੰਬਣੀ ਛਿੜ ਪੈਂਦੀ ਹੈ। ਫਿਰ ਜਿਸ ਕਿਸਮ ਦਾ ਮਾਹੌਲ ਇਮੀਗ੍ਰੇਸ਼ਨ ਦਾ ਇੱਕ ਖੌਫ ਦੇ ਅੰਦਾਜ਼ੇ ਨਾਲ ਸੀ ਔਰ ਇਸ ਸਾਰੇ ਦੇ ਚੱਲਦਿਆਂ ਸਭ ਕੁਝ ਸਮੂਥ ਹੋਏ, ਕੋਈ ਹੋਰ ਸ਼ਰਾਰਤ ਨਾ ਹੋਏ ਔਰ ਜਿਵੇਂ ਇਹ ਕਾਮਯਾਬੀ ਨਾਲ ਨੇਪਰੇ ਚੜ੍ਹਿਆ ਜਿਵੇਂ ਤੁਸੀਂ ਕਿਹਾ ਕਿ ਆਫੀਸ਼ੀਅਲ ਸਿੱਖਸ ਫਾਰ ਜਸਟਿਸ ਵੱਲੋਂ 38,000 ਦੀ ਫਿਗਰ ਉਹਨਾਂ ਨੇ ਕਿਹਾ ਵੀ ਵੋਟਾਂ ਪਾਈਆਂ। ਮੇਰੀ ਜਿਹੜੀ ਅੱਡ ਜਿਹੜੇ ਸਾਡੇ ਆਪਣੇ ਸੋਰਸ ਬੇਸ਼ੱਕ ਸਾਡੀ ਟੀਮ ਔਨ ਦਾ ਗਰਾਊਂਡ ਨਹੀਂ ਸੀ ਪਰ ਸਾਨੂੰ ਜਿਉਂ ਹੀ ਲਿੰਕ ਮਿਲਿਆ ਲਾਈਵ ਜਿਹੜੀ ਹੈ ਉਹਦੀ ਕਵਰੇਜ ਹੋਈ ਔਰ ਆਲਮੋਸਟ 35,000 ਤੋਂ ਜ਼ਿਆਦਾ ਲੋਕਾਂ ਨੇ ਪਿਛਲੇ 24 ਘੰਟੇ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖਿਆ ਸਾਰੇ ਨੂੰ। ਔਰ ਮੈਂ ਵੀ ਇਨ ਟੱਚ ਸੀ ਕੱਲ੍ਹ ਸਾਰਾ ਦਿਨ ਔਰ ਈਵਨ ਲੋਕਲ ਪ੍ਰਬੰਧਕ ਜਿਹੜੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਨੇ ਉਹ ਕਹਿੰਦੇ ਨੇ ਜੀ ਅਸੀਂ 30,000 ਬੰਦੇ ਦਾ ਲੰਗਰ ਤਿਆਰ ਕੀਤਾ ਸੀ ਤੇ ਜਿਹੜਾ ਆਲਮੋਸਟ ਜਦੋਂ ਤੱਕ ਟਾਈਮ ਮੁੱਕਿਆ ਉਦੋਂ ਤੱਕ ਖਤਮ ਹੋਣ ਨੂੰ ਫਤਿਹ ਹੋਣ ਨੂੰ ਸੀ। ਖਤਮ ਲਫ਼ਜ਼ ਦਾ ਸੀ ਨਹੀਂ। ਉਹ ਕਹਿੰਦਾ ਵੀ ਫਿਰ ਇਹ ਵੀ ਕਿ ਵੀ ਹਰ ਕੋਈ ਤਾਂ ਲੰਗਰ ਨਹੀਂ ਛਕਦਾ ਤੇ ਇਸ ਤੋਂ ਆਪਣੇ ਆਪ 'ਚ ਮੀਲਾਂ ਤੱਕ ਲੰਬੀਆਂ ਲਾਈਨਾਂ ਇਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਵੀ ਸਿੱਖ ਕਿਤੇ ਵੀ ਬੈਠੇ ਨੇ ਔਰ ਤੁਹਾਨੂੰ ਬਹੁਤ ਸਾਰੇ ਨੌਜਵਾਨ ਯੰਗ ਮੈਨ ਬੀਬੀਆਂ ਬਜ਼ੁਰਗ ਕੋਈ ਵੀਲ ਚੇਅਰ 'ਤੇ ਹੈ ਕੋਈ 90 ਸਾਲ ਦਾ ਬਾਬਾ ਆਇਆ ਕਿ ਜੀ ਅਸੀਂ ਵੋਟ ਪਾਉਣੀ ਹੈ। ਸੋ ਔਰ ਰਾਈਟਲੀ ਸੋ ਸਿੱਖਸ ਫਾਰ ਜਸਟਿਸ ਨੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਸ਼ੁਕਰੀਆ ਵੀ ਅਦਾ ਕੀਤਾ। ਉਹਨਾਂ ਨੇ ਇਹ ਕਿਹਾ ਕਿ SFJ ਥੈਂਕਸ ਟਰੰਪ ਐਡਮਿਨਿਸਟ੍ਰੇਸ਼ਨ ਫॉर green lighting Los Angeles Khalistan referendum
ਐਮਿਡਸ ਮੋਦੀ ਰਜੀਮ ਪ੍ਰੈਸ਼ਰ ਵੀ ਇੰਨਾ ਪ੍ਰੈਸ਼ਰ ਸੀ। ਔਰ ਇਹ ਨਹੀਂ ਹੈ ਕਿ ਵੀ ਸਰਕਾਰੇ ਦਰਬਾਰੇ ਉਹਨਾਂ ਨੇ ਕਿੰਨਾ ਦਬਾਅ ਬਣਾਇਆ ਹੋਏਗਾ। ਸੋ ਇਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇੰਡੀਆ ਜਿੱਥੇ ਅਸੀਂ ਕਰਾਰੀ ਚਪੇੜ ਕਹਿੰਦੇ ਹਾਂ, ਉਹ ਇਹੀ ਹੁੰਦਾ ਕਿ ਜਦੋਂ ਇੱਕ ਪਾਸੇ ਸਾਰਾ ਸਿਸਟਮ ਝੁਕਾਉਣ ਤੇ ਲੱਗਾ ਹੋਏ, ਡਰਾਉਣ ਤੇ ਲੱਗਾ ਹੋਏ। ਔਰ ਦਰਸ਼ਕਾਂ ਨੇ ਨਾਲ ਦੀ ਨਾਲ ਪਿਕਚਰਸ ਦੇਖੀਆਂ ਨੇ ਸਿਨੈਰੀਓ ਦੇ ਉੱਤੇ। ਔਰ ਇਸ ਗੱਲ ਨੂੰ ਅਸੀਂ ਯਕੀਨਨ ਇਹ ਕਹਿ ਸਕਦੇ ਹਾਂ, ਔਰ ਇਹ ਵੀ ਅਸੀਂ ਦੱਸ ਦਈਏ ਕਿ ਹੁਣ ਈਸਟ ਕੋਸਟ ਦੇ ਉੱਤੇ ਜਿਹੜਾ ਆਲਰੇਡੀ LA 'ਚ ਅਨਾਊਂਸ ਕੀਤਾ ਗਿਆ ਕਿ ਵਾਸ਼ਿੰਗਟਨ DC ਦੇ ਵਿੱਚ 17 ਅਗਸਤ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੋਣਗੀਆਂ। ਸੋ ਇਹ ਹੁਣ ਈਸਟ ਕੋਸਟ ਵਾਲਿਆਂ ਦੀ ਪਰਖ ਹੋਏਗੀ। ਔਰ ਮੈਂ ਸਮਝਦਾ ਵੀ ਵਾਸ਼ਿੰਗਟਨ DC ਕੈਲੀਫੋਰਨੀਆ ਦੇ ਰਿਕਾਰਡ ਵੀ ਬੀਟ ਕਰੇਗਾ, ਕਿਉਂਕਿ ਆਲਰੇਡੀ ਜਿਸ ਐਂਥੂਸੀਆਜ਼ਮ, ਇਹ ਇੱਕ ਟ੍ਰਿਕੀ ਪਾਰਟ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ। ਔਰ ਇੰਡੀਅਨ ਦਬਾਅ ਜਿਹੜਾ ਪਬਲਿਕਲੀ ਉਹਨਾਂ ਨੇ ਇਹਨਾਂ ਦੇ ਸਾਹਮਣੇ ਤੁਲਸੀ ਗੈਬਰਟ ਦੇ ਨਾਲ ਔਰ ਉਹਦੇ ਨਾਲ ਉਠਾਇਆ। ਸੋ ਅਸੀਂ ਜਿੱਥੇ ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦੇ ਹਾਂ, ਕੈਲੀਫੋਰਨੀਆ ਦੀਆਂ ਸਿੱਖ ਸੰਗਤਾਂ ਨੂੰ ਵਧਾਈਆਂ ਦਿੰਦੇ ਹਾਂ, ਸਿੱਖਸ ਫਾਰ ਜਸਟਿਸ ਦੀ ਡੈਡੀਕੇਟਿਡ ਟੀਮ ਜਿਨ੍ਹਾਂ ਨੇ ਬੜੇ ਹੀ ਜਿਹੜਾ ਹੈ ਉਹ ਉਹਨਾਂ ਆਵਰਸ ਦੇ ਵਿੱਚ ਜਿੱਥੇ ਅਨਸਰਟਨਟੀ ਹੁੰਦੀ ਹੈ, ਜਦੋਂ ਸਭ ਕੁਝ ਠੀਕ ਹੁੰਦਾ ਹੈ ਫਿਰ ਤਾਂ ਸਾਰੇ ਹੀ ਜਿਹੜੇ ਨੇ ਉਹ ਐਕਟ ਕਰ ਰਹੇ ਹੁੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਜਦੋਂ ਅਸੀਂ ਕਿਸੇ ਜਿੱਤ ਦੀ ਗੱਲ ਕਰਦੇ ਹਾਂ, ਇਹ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਹੈ। ਜਦੋਂ 10ਵੇਂ ਪਾਤਸ਼ਾਹ ਨੇ ਭੰਗਾਣੀ ਦਾ ਯੁੱਧ ਫਤਿਹ ਕੀਤਾ, ਯੰਗ ਉਮਰ ਹੈ 19 ਸਾਲ ਦੀ, 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਤੇ ਇੱਧਰ ਜਿਹੜੇ ਨੇ ਗੁਰੂ ਕੇ ਸਿੱਖ ਪਿਆਰ ਨਾਲ ਲੜਨ ਵਾਲੇ, ਤੇ ਜਦੋਂ ਜਿੱਤ ਹੁੰਦੀ ਹੈ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਜੀਤ ਭਈ ਮੇਰੀ ਕਿਰਪਾ ਕਾਲ ਕੇਰੀ, ਕਿ ਹੇ ਵਾਹਿਗੁਰੂ ਮੇਰੀ ਜਿੱਤ ਹੋਈ, ਮੇਰੀ ਨਹੀਂ, ਤੇਰੀ ਕਿਰਪਾ ਦੇ ਨਾਲ ਹੀ ਤੇਰੀ ਜਿੱਤ ਹੈ। ਸੋ ਮੈਂ ਸਮਝਦਾ ਵੀ ਇਹ ਪੰਥ ਦੀ ਜਿੱਤ ਹੈ, ਇਹ ਖਾਲਿਸਤਾਨ ਦੇ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਜਿੱਤ ਹੈ ਜਿਨ੍ਹਾਂ ਨੇ ਇੰਨਾ ਇਸ ਧਰਤੀ ਨੂੰ ਜ਼ਰਖੇਜ਼ ਕਰ ਦਿੱਤਾ ਹੈ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਵੀ ਮੈਂ ਆਪਣੇ ਭਰਾਵਾਂ ਤੋਂ ਜਿਹੜਾ ਉਪਰਾਮ ਨਹੀਂ ਹੈ ਕਿ ਜੇ ਜ਼ਰਾ ਇਹ ਮਿੱਟੀ ਜ਼ਰਖੇਜ਼ ਹੋਏ, ਜੇ ਇਹ ਮਿੱਟੀ ਨਮ ਹੋਏ, ਗਿੱਲੀ ਹੋਏ ਤੇ ਬੜੀ ਜ਼ਰਖੇਜ਼ ਹੈ। ਸੋ ਇਹ ਬਾਹਰਲੇ ਸਿੱਖਾਂ ਨੇ ਦੱਸ ਦਿੱਤਾ ਹੈ ਕਿ ਸੱਚਮੁੱਚ 35 ਮਿਲੀਅਨ ਸਿੱਖ ਨੇਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਣਾਉਣ ਦੇ ਲਈ ਹੁਣ ਦ੍ਰਿੜ ਸੰਕਲਪ ਹੈ, ਤੇ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਇਸ ਨੂੰ ਹਕੀਕਤ ਬਣਨੋਂ ਨਹੀਂ ਰੋਕ ਸਕਦੀ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।